ਬਾਬਾ ਜੀ ਇਹਸਾਨ-ਉल्लाह ਵੜੈਚ ਆਪਣੇ ਪਿੱਛੇ ਅਜਿਹੀਆਂ ਕਹਾਣੀਆਂ ਛੱਡ ਕੇ ਗਏ ਨੇ ਕਿ ਜਿਹੜੀਆਂ ਸੁਣਾਉਣ ਦੇ ਕਾਬਿਲ ਨੇ। ਬਾਬਾ ਜੀ ਕਹਿੰਦੇ ਨੇ ਇਜਾਜ਼ ਅੱਲਾਹ ਤਾਲਾ ਨੇ ਉਹਦੇ ਜ਼ਿਹਨ ਵਿੱਚ ਪਾਇਆ ਹੈ ਕਿ ਉਹ ਮੇਰੇ ਕੋਲੋਂ ਮਦਦ ਮੰਗੇ, ਹੁਣ ਮੈਂ ਕੋਲੋਂ ਤੇ ਨਹੀਂ ਦੇਣਾ। ਤੇ ਅਕਸਰ ਬੰਦੇ ਕਹਿੰਦੇ ਨੇ ਕਿ ਆਇਓ ਤੇ ਲੈ ਕੇ ਕੀ ਆਇਓ, ਤੇ ਜਾ ਰਹੇ ਹੋ ਤੇ ਦੇ ਕੇ ਕੀ ਜਾਓਗੇ। ਤੁਸੀਂ ਕੋਈ ਐਸਾ ਵਾਕਿਆ ਬਾਬਾ ਜੀ ਇਹਸਾਨ-ਉल्लाह ਵੜੈਚ ਦਾ ਸੁਣਾਓ ਜਿਹੜਾ ਕਿ ਮੁਖਤਲਫ ਹੋਵੇ ਲੋਕਾਂ ਤੋਂ, ਜਿਨ੍ਹਾਂ ਦੇ ਵਿੱਚ ਇਹ ਬਾਜੀ ਨਾ ਹੋਵੇ। ਤੇ ਜਿਹੜਾ ਬਾਬਾ ਜੀ ਨੇ ਜਵਾਬ ਦਿੱਤਾ ਨਾ, ਯਕੀਨ ਕਰੋ ਸੁਣ ਕੇ ਮੈਂ ਲਾਜਵਾਬ ਹੋ ਗਿਆ। ਬਿਸਮਿल्लाहिर्रहमानिर्रहीम। ਕਹਿੰਦੇ ਨੇ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਅਜਿਹੀਆਂ ਕਹਾਣੀਆਂ ਛੱਡ ਕੇ ਜਾਈਏ ਜਿਹੜੀਆਂ ਕਿ ਸੁਣਾਈਆਂ ਜਾਣ, ਨਾ ਕਿ ਲੁਕਾਈਆਂ ਜਾਣ। ਬਾਬਾ ਜੀ ਇਹਸਾਨ-ਉल्लाह ਵੜੈਚ ਆਪਣੇ ਪਿੱਛੇ ਅਜਿਹੀਆਂ ਕਹਾਣੀਆਂ ਛੱਡ ਕੇ ਗਏ ਨੇ ਕਿ ਜਿਹੜੀਆਂ ਸੁਣਾਉਣ ਦੇ ਕਾਬਿਲ ਨੇ। ਆਪਣੀ ਹਾਲੀਆ ਵੀਡੀਓ ਦੇ ਵਿੱਚ ਬਾਬਾ ਜੀ ਇਹਸਾਨ-ਉल्लाह ਦੇ ਅਖਲਾਕ, ਉਹਨਾਂ ਦੇ ਵਰਤਨ ਵਰਤਾਨ ਦੇ ਬਾਰੇ 'ਚ ਇੱਕ ਵਾਕਿਆ ਬਿਆਨ ਕੀਤਾ ਸੀ, ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਇੱਕ ਸ਼ਾਦੀ ਤੇ ਵਰਤਿਆ। ਤੇ ਆਪਣੇ ਬੇਟੇ ਦਾ ਵੀ ਮੈਂ ਹਵਾਲਾ ਦਿੱਤਾ ਕਿ ਉਹਨਾਂ ਨੇ ਮੇਰੇ ਬੇਟੇ ਨੂੰ ਵੀ ਕੁਝ ਪੈਸੇ ਦਿੱਤੇ। ਇਸ ਗੱਲ ਦੀ ਤਾਂ ਖੈਰ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਨਾਜ਼ਰੀਨ ਨੇ ਉਹ ਬੜੀ ਤਵੱਜੋ ਨਾਲ ਸਾਡੀ ਵੀਡੀਓ ਵੇਖਦੇ ਨੇ ਤੇ ਉਹਦੇ ਤੇ ਫਿਰ ਤਬਸਰਾ ਵੀ ਕਰਦੇ ਨੇ। ਕੁਝ ਮੇਰੇ ਦੋਸਤ ਐਸੇ ਨੇ ਕਿ ਜਿਹੜੇ ਮੈਨੂੰ ਡਾਇਰੈਕਟ ਫੋਨ ਕਰਦੇ ਨੇ। ਇੱਕ ਕਦਰਦਾਨ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦਾ ਹੈ ਕਿ ਜੀ ਤੁਸੀਂ ਬਾਬਾ ਜੀ ਇਹਸਾਨ-ਉल्लाह ਵੜੈਚ ਦੇ ਬਾਰੇ 'ਚ ਇਹ ਗੱਲ ਕੀਤੀ ਹੈ, ਮਗਰ ਇਹ ਤੇ ਦੱਸੋ ਕਿ ਇਹ ਤੇ ਵਰਤਨ ਵਰਤਾਨ ਹੁੰਦਾ ਹੈ। ਅਗਰ ਉਹ ਉਸ ਸ਼ਾਦੀ ਤੇ ਗਏ ਨੇ ਤੇ ਉਹਨਾਂ ਨੇ ਜਿੰਨਾ ਵਰਤਿਆ ਹੈ, ਜਦੋਂ ਉਹ ਲੋਕ ਆਉਣਗੇ ਉਸ ਤੋਂ ਜ਼ਿਆਦਾ ਵਰਤ ਜਾਣਗੇ। ਅਗਰ ਉਹ ਕਿਸੇ ਆਦਮੀ ਕੋਲ ਫਰੂਟ ਲੈ ਕੇ ਗਏ ਨੇ ਤੇ ਜਦੋਂ ਉਹ ਆਦਮੀ ਉਹਨਾਂ ਦੇ ਕੋਲ ਆਵੇਗਾ ਉਹ ਉਹਦੇ ਤੋਂ ਜ਼ਿਆਦਾ ਫਰੂਟ ਲੈ ਕੇ ਜਾਏਗਾ। ਇਸੇ ਤਰ੍ਹਾਂ ਅਗਰ ਉਹਨਾਂ ਨੇ ਤੁਹਾਡੇ ਬੇਟੇ ਨੂੰ 1000 ਰੁਪਇਆ ਦਿੱਤਾ ਹੈ ਤੇ ਜਦੋਂ ਤੁਸੀਂ ਉਹਨਾਂ ਦੇ ਪਿੰਡ ਜਾਵੋਗੇ ਤੇ ਤੁਸੀਂ ਵੀ ਕਿਸੇ ਬੱਚੇ ਨੂੰ ਜ਼ਿਆਦਾ ਪੈਸੇ ਦਿਓਗੇ। ਉਸ ਕਦਰਦਾਨ ਨੇ ਮੈਨੂੰ ਕਿਹਾ ਕਿ ਜੀ ਤੁਸੀਂ ਇਸ ਤਰ੍ਹਾਂ ਦੇ ਵਾਕਿਆਤ ਨਾ ਬਿਆਨ ਕਰੋ, ਤੁਸੀਂ ਕੋਈ ਐਸਾ ਵਾਕਿਆ ਬਾਬਾ ਜੀ ਇਹਸਾਨ-ਉल्लाह ਵੜੈਚ ਦਾ ਸੁਣਾਓ ਜਿਹੜਾ ਕਿ ਮੁਖਤਲਫ ਹੋਵੇ ਲੋਕਾਂ ਤੋਂ, ਜਿਨ੍ਹਾਂ ਦੇ ਵਿੱਚ ਇਹ ਬਾਜੀ ਨਾ ਹੋਵੇ। ਉਹਨਾਂ ਦਾ ਇਤਰਾਜ਼ ਆਪਣੀ ਥਾਂ ਤੇ। ਅੱਜ ਉਹ ਦੌਰ ਹੈ ਕਿ ਜਦੋਂ ਤੁਸੀਂ ਕਿਤੇ ਵੱਲ ਜਾਂਦੇ ਹੋ ਨਾ, ਤੇ ਅਕਸਰ ਬੰਦੇ ਕਹਿੰਦੇ ਨੇ ਕਿ ਆਇਓ ਤੇ ਲੈ ਕੇ ਕੀ ਆਇਓ, ਤੇ ਜਾ ਰਹੇ ਹੋ ਤੇ ਦੇ ਕੇ ਕੀ ਜਾਓਗੇ। ਮੈਂ ਇੱਕ ਐਸੇ ਬੰਦੇ ਨੂੰ ਜਾਣਨਾ ਕਿ ਜਦੋਂ ਉਹਨੇ ਮੇਰੇ ਕੋਲ ਆਉਣਾ ਹੋਵੇ ਤਾਂ ਮੈਨੂੰ ਕਹਿੰਦਾ ਕਿ ਮੈਂ 1-2 ਵਜੇ ਤੁਹਾਡੇ ਕੋਲ ਆ ਜਾਵਾਂਗਾ, ਤੇ ਜੇ ਕਦੀ ਮੈਨੂੰ ਉਹਦੇ ਨਾਲ ਕੰਮ ਪਵੇ ਤੇ ਉਹ ਕਹਿੰਦਾ ਕਿ ਜੀ ਮੈਂ 3-4 ਵਜੇ ਫਾਰਗ ਹੋਵਾਂਗਾ, ਤੁਸੀਂ 3-4 ਵਜੇ ਚੱਕਰ ਲਾ ਲੈਣਾ। ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ ਉਹ ਟਾਈਮ ਦਾ ਇੰਨਾ ਖਿਆਲ ਕਿਉਂ ਰੱਖਦਾ ਹੈ। ਅੱਜ ਮੈਂ ਬਾਬਾ ਜੀ ਇਹਸਾਨ-ਉल्लाह ਵੜੈਚ ਦਾ ਜਿਹੜਾ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਉਹ ਕੋਈ ਨਿਉਂਦਰਾ ਬਾਜੀ ਨਹੀਂ ਹੈ। ਕਿੱਸਾ ਕੁਝ ਇੰਝ ਏ, ਬਾਬਾ ਜੀ ਦੀ ਮੈਨੂੰ ਕਾਲ ਆਉਂਦੀ ਏ ਤੇ ਮੈਨੂੰ ਕਹਿੰਦੇ ਨੇ ਕਿ ਇਜਾਜ਼ ਵਜ਼ੀਰਾਬਾਦ ਤੇਰੀ ਡਿਊਟੀ ਏ ਤੇ ਇਹ ਪਿੰਡ ਦਾ ਨਾਮ ਏ। ਹੁਣ ਮੈਂ ਪਿੰਡ ਦਾ ਨਾਂ ਤੇ ਨਹੀਂ ਲਵਾਂਗਾ, ਮੁਨਾਸਬ ਨਹੀਂ ਲੱਗਦਾ। ਮੈਨੂੰ ਕਹਿੰਦੇ ਨੇ ਕਿ ਮੇਰੇ ਬੇਟੇ ਦੇ ਨੰਬਰ ਤੇ ਕਾਲ ਆਈ ਏ, ਜਿਹੜਾ ਕਿ ਉਹਨਾਂ ਨੇ ਨੰਬਰ ਆਪਣੇ YouTube ਚੈਨਲ ਤੇ ਦਿੱਤਾ ਸੀ। ਕਹਿੰਦੇ ਨੇ ਕਿ ਕਾਲ ਆਈ ਏ ਇੱਕ ਔਰਤ ਦੀ, ਤੇ ਉਹ ਕਹਿ ਰਹੀ ਸੀ ਕਿ ਮੈਂ ਬੜੀ ਮਜਬੂਰ ਹਾਂ, ਬੜੀ ਜ਼ਰੂਰਤਮੰਦ ਹਾਂ, ਛੋਟੇ ਛੋਟੇ ਬੱਚੇ ਨੇ, ਖਾਮਨ ਦਾ ਕਾਰੋਬਾਰ ਬਿਲਕੁਲ ਨਹੀਂ ਹੈ, ਤੇ ਤੁਸੀਂ ਮੇਰੀ ਕੁਝ ਇਮਦਾਦ ਕਰੋ। ਤੇ ਮੈਂ ਕਿਹਾ ਬਾਬਾ ਜੀ ਮੈਂ ਦੱਸੋ ਮੇਰੇ ਵਾਸਤੇ ਕੀ ਹੁਕਮ ਹੈ। ਤੇ ਬਾਬਾ ਜੀ ਨੇ ਕਿਹਾ ਕਿ ਇਜਾਜ਼ ਸਿਰਫ ਕਨਫਰਮ ਕਰਨਾ ਹੈ ਵਾਕਈ ਹੀ ਔਰਤ ਉਸੇ ਪਿੰਡ ਦੀ ਹੈ ਤੇ ਜ਼ਰੂਰਤਮੰਦ ਹੈ। ਮੈਂ ਕਿਹਾ ਬਾਬਾ ਜੀ ਇਨਸ਼ਾਅੱਲਾ ਮੈਂ ਤੁਹਾਨੂੰ 1-2 ਦਿਨਾਂ ਦੇ ਵਿੱਚ ਪਤਾ ਕਰਕੇ ਦੱਸਾਂਗਾ। ਮੈਂ ਖੈਰ ਆਪਣੇ 1-2 ਮੁਲਾਜ਼ਮਾਂ ਨੂੰ ਉੱਥੇ ਭਿਜਵਾਇਆ ਪਿੰਡ। ਉਸ ਔਰਤ ਦਾ ਨੰਬਰ ਵੀ ਬਾਬਾ ਜੀ ਨੇ ਮੈਨੂੰ ਸ਼ੇਅਰ ਕੀਤਾ। ਮੈਂ ਉਹਨਾਂ ਨੂੰ ਨੰਬਰ ਦਿੱਤਾ ਕਿ ਕਨਫਰਮ ਕਰੋ ਕਿ ਕਿਆ ਵਾਕਈ ਹੀ ਇਹ ਔਰਤ ਉਸ ਪਿੰਡ ਦੀ ਰਿਹਾਇਸ਼ੀ ਹੈ ਤੇ ਨਾਲੇ ਇਹਨਾਂ ਦੇ ਹਾਲਾਤ ਕੈਸੇ ਨੇ। ਮੇਰੇ ਮੁਲਾਜ਼ਮ ਗਏ ਤੇ ਵਾਪਸੀ ਤੋਂ ਉਹਨਾਂ ਮੈਨੂੰ ਦੱਸਿਆ ਕਿ ਸਰ ਬਿਲਕੁਲ ਇਹ ਔਰਤ ਉੱਥੇ ਮੌਜੂਦ ਹੈ ਉਸ ਪਿੰਡ ਵਿੱਚ, ਉਹਦਾ ਖਾਮਦ ਵੀ ਸਾਨੂੰ ਮਿਲਿਆ ਹੈ, ਬਜ਼ਾਹਰ ਹਾਲਾਤ ਉਹਨਾਂ ਦੇ ਬਿਲਕੁਲ ਠੀਕ ਲੱਗਦੇ ਨੇ। ਮੈਂ ਬਾਬਾ ਜੀ ਨੂੰ फ़ोन ਕੀਤਾ, ਮੈਂ ਕਿਹਾ ਬਾਬਾ ਜੀ ਪਤਾ ਕਰਵਾ ਲਿਆ, ਇਸ ਨਾਮ ਦੀ ਖਾਤੂਨ ਵੀ ਹੈ, ਉਹਦੇ ਖਾਮਦ ਦਾ ਵੀ ਇਹੀ ਨਾਂ ਹੈ ਤੇ ਉਹਨਾਂ ਦੇ ਬੱਚੇ ਵੀ ਨੇ, ਲੇਕਿਨ ਉਹਨਾਂ ਦੀ ਜਿਹੜੀ ਮਾਲੀ ਹਾਲਤ ਹੈ ਜ਼ਾਹਰੀ ਤੌਰ ਤੇ ਉਹਨਾਂ ਦਾ ਘਰ ਵੀ ਠੀਕ ਠਾਕ ਸੀ। ਡਰਾਇੰਗ ਰੂਮ ਵਿੱਚ ਬਿਠਾਇਆ, ਉੱਥੇ ਵੀ ਏਸੀ ਲੱਗਾ ਸੀ, ਇੱਕ ਹੋਰ ਕਮਰੇ 'ਚ ਵੀ ਏਸੀ ਲੱਗਾ ਸੀ। ਬਾਬਾ ਜੀ ਕਹਿੰਦੇ ਨੇ ਇਜਾਜ਼
ਅੱਲਾਹ ਤਾਲਾ ਨੇ ਉਹਦੇ ਜ਼ਿਹਨ 'ਚ ਪਾਇਆ ਹੈ ਕਿ ਉਹ ਮੇਰੇ ਕੋਲੋਂ ਮਦਦ ਮੰਗੇ। ਹੁਣ ਮੈਂ ਕੋਲੋਂ ਤੇ ਨਹੀਂ ਦੇਣਾ, ਜੋ ਅੱਲਾਹ ਨੇ ਮੈਨੂੰ ਅਤਾ ਕੀਤਾ ਉਹਦੇ ਵਿੱਚ ਵੀ ਦੇਣਾ ਹੈ ਨਾ। ਤੇ ਮੈਂ ਇਜਾਜ਼ ਉਸ ਔਰਤ ਦੀ ਜਾਂ ਉਸ ਖਾਨਦਾਨ ਦੀ ਜ਼ਰੂਰ ਮਦਦ ਕਰਾਂਗਾ। ਬਾਬਾ ਜੀ ਨੇ ਅੱਛੀ ਖਾਸੀ ਮੈਨੂੰ ਅਮਾਊਂਟ ਭੇਜੀ, ਕਿਹਾ ਕਿ ਇਜਾਜ਼ ਇਹ ਕਿਸੇ ਤਰੀਕੇ ਉਹਨਾਂ ਕੋਲ ਪਹੁੰਚਾ ਦੇ। ਉਹ ਮੈਂ ਰਕਮ ਜਿਹੜੀ ਬਾਬਾ ਜੀ ਨੇ ਮੈਨੂੰ ਭੇਜੀ ਸੀ ਮੈਂ ਉਹਨਾਂ ਤੱਕ ਪਹੁੰਚਾ ਦਿੱਤੀ। ਮੇਰਾ ਉਸ ਕਦਰਦਾਨ ਨੂੰ ਇਹ ਸਵਾਲ ਹੈ ਕਿ ਜਿਹੜਾ ਬਾਬਾ ਜੀ ਨੇ ਇਹ ਮਦਦ ਕੀਤੀ ਹੈ ਉਸ ਖਾਨਦਾਨ ਦੀ, ਉਹਦੇ ਵਿੱਚ ਤੇ ਕੋਈ ਨਿਉਂਦਰਾ ਬਾਜੀ ਨਹੀਂ ਹੈ। ਇੱਕ ਹੋਰ ਮੈਂ ਗੱਲ ਇਹ ਕਰਦਾ ਚੱਲਾਂ ਕਿ ਵਜ਼ੀਰਾਬਾਦ ਚੂँਕਿ ਮੇਰੀ ਡਿਊਟੀ ਸੀ, ਉਹ ਖਾਨਦਾਨ ਵਜ਼ੀਰਾਬਾਦ ਦਾ ਸੀ ਜਿਸ ਵਾਸਤੇ ਬਾਬਾ ਜੀ ਨੇ ਮੈਨੂੰ ਰਾਬਤਾ ਕਰਕੇ ਕਿਹਾ ਕਿ ਕਨਫਰਮ ਕਰੋ। ਪਤਾ ਨਹੀਂ ਹੋਰ ਕਿੰਨੇ ਖਾਨਦਾਨ ਜਾਂ ਕਿਹੜੀ ਕਿਹੜੀ ਜਗ੍ਹਾ ਤੋਂ ਲੋਕ ਹੋਣਗੇ ਜਿਨ੍ਹਾਂ ਨੇ ਬਾਬਾ ਜੀ ਨਾਲ ਰਾਬਤਾ ਕੀਤਾ ਹੋਏਗਾ ਤੇ ਉਹਨਾਂ ਨੇ ਮਦਦ ਕੀਤੀ ਹੋਵੇਗੀ। ਇਸ ਤੋਂ ਇਲਾਵਾ ਇੱਕ ਦਿਨ ਮੈਂ ਬਾਬਾ ਜੀ ਕੋਲ ਗਿਆ, ਉੱਥੇ ਉਹਨਾਂ ਦੇ ਪਿੰਡ, ਤੇ ਉੱਥੇ ਇੱਕ ਨਸ਼ਈ ਸੀ ਮੰਗਣ ਵਾਲਾ। ਉਹਨੇ ਸਵਾਲ ਕੀਤਾ ਤੇ ਬਾਬਾ ਜੀ ਨੇ ਕੁਛ ਰਕਮ ਉਹਨੂੰ ਦਿੱਤੀ। ਮੈਂ ਇਤਰਾਜ਼ ਕੀਤਾ, ਮੈਂ ਕਿਹਾ ਬਾਬਾ ਜੀ ਇਹ ਨਸ਼ਈ ਹੈ, ਇਹ ਮੁਸਤਹਿਕ ਨਹੀਂ ਹੈ ਤੇ ਇਸ ਤਰ੍ਹਾਂ ਦੇ ਲੋਕਾਂ ਦੀ ਹੌਸਲਾ ਅਫਜ਼ਾਈ ਨਹੀਂ ਕਰਨੀ ਚਾਹੀਦੀ। ਤੇ ਜਿਹੜਾ ਬਾਬਾ ਜੀ ਨੇ ਜਵਾਬ ਦਿੱਤਾ ਨਾ, ਯਕੀਨ ਕਰੋ ਸੁਣ ਕੇ ਮੈਂ ਲਾਜਵਾਬ ਹੋ ਗਿਆ। ਬਾਬਾ ਜੀ ਕਹਿੰਦੇ ਨੇ ਕਿ ਇਜਾਜ਼ ਅੱਲਾਹ ਤਾਲਾ ਨੇ ਜੋ ਸਾਨੂੰ ਇੱਜ਼ਤ, ਸ਼ੋਹਰਤ, ਨਾਂ ਜਾਂ ਪੈਸਾ ਦਿੱਤਾ ਹੈ, ਕਿਆ ਅਸੀਂ ਉਸ ਦੇ ਕਾਬਿਲ ਹੈ ਸਾਂ? ਜਦੋਂ ਅੱਲਾਹ ਤਾਲਾ ਨੇ ਸਾਨੂੰ ਅਤਾ ਕੀਤਾ ਹੈ ਤੇ ਜਿਹੜਾ ਵੀ ਆਵੇ ਬੂਹੇ ਤੇ ਆਵੇ, ਜਿੰਨੇ ਜੋਗੇ ਹੈ ਉਹਨਾਂ ਉਨੀ ਉਹਦੀ ਮਦਦ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਕਿਹਾ ਹੈ ਕਿ ਬਾਬਾ ਜੀ ਇਹਸਾਨ-ਉल्लाह ਵੜੈਚ ਨੂੰ ਮੈਂ ਮਹਿਜ਼ ਇੱਕ ਗੁਲੂਕਾਰ ਦੇ ਤੌਰ ਤੇ ਨਹੀਂ ਜਾਣਦਾ। ਅੱਜ ਦਾ ਵਾਕਿਆ ਸ਼ੇਅਰ ਕਰਨ ਦਾ ਮਕਸਦ ਸਿਰਫ ਇਹ ਵੇ ਕਿ ਤੁਹਾਨੂੰ ਬਾਬਾ ਜੀ ਦੀ ਤਬੀਅਤ, ਉਹਨਾਂ ਦਾ ਇਖਲਾਕ ਜਾਂ ਜੋ ਲੋਕਾਂ ਨਾਲ ਪਿਆਰ ਕਰਦੇ ਸਨ, ਜੋ ਹਮਦਰਦੀ ਕਰਦੇ ਸਨ, ਉਹਦੇ ਬਾਰੇ ਤੁਹਾਨੂੰ ਦੱਸਿਆ ਜਾਵੇ। ਇਨਸ਼ਾਅੱਲਾ ਬਾਬਾ ਜੀ ਇਹਸਾਨ-ਉल्लाह ਵੜੈਚ ਦੇ ਬਾਰੇ 'ਚ ਤੁਹਾਨੂੰ ਮਜ਼ੀਦ ਜਿਹੜੀ ਮਾਲੂਮਾਤੀ ਵੀਡੀਓ ਤੁਹਾਡੇ ਕੋਲ ਆਉਂਦੀ ਰਹੇਗੀ। खुश रवो, शाद रवो। अस्सलाम वालेकुम।